ਲੋਕਾਂ ਨੂੰ ਮਾਰ ਕੇ ਮਾਈਨਿੰਗ ਕਰਦੇ ਨੇ। ਫਿਰ ਕਰੋੜਾਂ ਕਰੋੜਾਂ ਰੁਪਈਆ ਕਿਸੇ ਦੇ ਭਾਣਜੇ ਦੇ ਘਰੋਂ ਮਿਲਦਾ, ਕਿਸੇ ਦੇ ਭਤੀਜੇ ਦੇ ਘਰੋਂ ਮਿਲਦਾ, ਤੇ ਉਸ ਤੋਂ ਬਾਅਦ 2-3 ਸਾਲਾਂ ਬਾਅਦ ਪੰਜਾਬ ਫੇਰ ਤਾੜੀਆਂ ਮਾਰ ਮਾਰ ਕੇ ਚੰਨੀ ਚੰਨੀ ਕਰਨ ਲੱਗਿਆ ਹੋਇਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਸੀ ਕਿ ਤਾਰਾਂ ਲਿਆ ਦਿਓ। ਮਾਈਨਿੰਗ ਮਹਿਕਮੇ ਨੂੰ ਅਸੀਂ ਬੇਨਤੀ ਕਰਦੇ ਸੀ ਕਿ ਸਾਨੂੰ ਜਾਲ ਦੇ ਦਿਓ। 2-2 ਕਿਲੋ ਤਾਰ ਆਉਂਦੀ ਸੀ, 2-2 ਕਿਲੋ। ਇਹ ਸਰਕਾਰ ਦੇ ਕੰਮ ਹੁੰਨੇ ਕਰਨੇ ਵਾਲੇ। ਆ ਵੋਟਾਂ ਤੋਂ ਪਹਿਲਾਂ ਆ ਸਾਡੇ ਸੁਲਤਾਨਪੁਰ ਤੋਂ ਉਹ ਨਵੇਂ ਸ਼ਹਿਰ ਦੀ ਜ਼ਮੀਨ ਇੱਧਰ ਪੈਂਦੀ ਆ, ਉਹ ਪ੍ਰਵਾਨਗੀ ਦੇਤੀ। ਔਰ ਪ੍ਰਵਾਨਗੀ ਕਿਹੜੀ ਸਕੀਮ ਦੇ ਵਿੱਚ ਦਿੱਤੀ? ਆ ਜਿਹੜੀ ਪਿੱਛੇ ਹੋਈ ਹੈ, ਜਿਸਕੀ ਖੇਤ ਉਸकी ਰੇਤ। ਤੇ ਜਿਸਕੀ ਖੇਤ ਉਸकी ਰੇਤ ਸਕੀਮ ਲਾਗੂ ਕਿੱਥੇ ਆ? ਜਿੱਥੇ ਦਰਿਆ ਦਾ ਬੰਨ ਟੁੱਟ ਕੇ ਜਾਂ ਨਦੀ ਨਾਲਿਆਂ ਦਾ ਬੰਨ ਟੁੱਟ ਕੇ ਪਾਣੀ ਬਾਹਰ ਲੋਕਾਂ ਦੇ ਖੇਤਾਂ 'ਚ ਆ ਗਿਆ ਤੇ ਉੱਥੇ ਲੋਕਾਂ ਦੀ ਖੇਤੀ ਨੂੰ ਬਰਬਾਦ ਕਰਕੇ ਰੇਤਾ ਭਰਤਾ। ਸਕੀਮ ਬਣਾਈ ਆ ਉੱਥੇ ਵਾਸਤੇ। ਤੇ ਇਹ ਮਾਈਨਿੰਗ ਮਹਿਕਮਾ, ਆ ਚਮਕੌਰ ਸਾਹਿਬ ਦੀ ਪੁਲਿਸ ਤੇ ਉਹ ਮਾਛੀਵਾੜੇ ਵਾਲੀ ਪੁਲਿਸ, ਇਹ ਸਾਰੇ ਅਫਸਰ ਮਿਲ ਕੇ ਉਹ ਕਿੱਥੇ ਲਾਗੂ ਕਿੱਥੇ ਕਰਨ ਲੱਗੇ ਹੋਏ? ਦਰਿਆ ਦੇ ਵਿੱਚ। ਪ੍ਰਸ਼ਾਸਨ ਇੱਕ ਕਦਮ ਅੱਗੇ ਲੱਗਿਆ ਹੋਇਆ। ਹੁਣ ਅਸੀਂ ਇਹਨਾਂ ਦੀ ਅੱਖਾਂ 'ਚ ਰੜਕਦੇ ਹਾਂ। ਕਾਰਨ ਕੱਲੇ ਅਫਸਰ ਦੀ ਮਹੀਨੇ ਦੀ 2-2 3-3 ਲੱਖ ਰੁਪਏ ਦੀ ਇਨਕਮ ਮਰ ਗਈ ਸਿਰਫ ਆ 2 ਜਗ੍ਹਾ ਤੋਂ ਮਾਈਨਿੰਗ ਰੋਕਣ ਕਰਕੇ। ਇਹਨਾਂ ਦੀਆਂ ਜਿੰਨੀਆਂ ਵੀ ਆਯਾਸ਼ੀਆਂ ਨੇ, ਇਹਨਾਂ ਦੇ ਜਿੰਨੇ ਵੀ ਨਜਾਇਜ਼ ਕੰਮ ਨੇ, ਇਹ ਸਾਰੇ ਰੇਤੇ ਦੇ ਸਿਰ ਤੇ ਚੱਲਦੇ ਆ। ਇਹ ਪਿਛਲੇ 20-25 ਸਾਲਾਂ 'ਚ ਇਹਨਾਂ ਬੰਨਾਂ ਤੇ 1 ਰੁਪਿਆ ਵੀ ਸਰਕਾਰੀ ਤੌਰ ਤੇ ਇੱਥੇ ਨਹੀਂ ਲੱਗਿਆ। ਕਾਗਜ਼ਾਂ ਦੇ ਵਿੱਚ ਕਰੋੜਾਂ ਰੁਪਏ ਦੇ ਬਿੱਲ ਪਏ ਹੋਏ ਆ। ਜਾਲ ਨਹੀਂ ਬਣੇਗੇ ਮੁੜ ਕੇ ਇੱਥੇ ਕਿਸੇ ਦੇ ਵੀ। ਜਿਹੜੀ ਉਹ ਜੰਗਲਾਤ ਦੀ ਜ਼ਮੀਨ ਹੈ 125 ਕਿੱਲਾ, ਤੇ ਉਹਦੇ ਨਾਲ ਨਾਲ ਹੋਰ ਜਿੰਨੀ ਅੱਗੇ ਜ਼ਮੀਨ ਪਈ ਆ, ਉਹ ਸਾਰੀ ਕੋਈ ਰਿਟਾਇਰਡ ਐਸਐਸਪੀ ਆ, ਕੋਈ ਰਿਟਾਇਰਡ ਕਰਨਲ ਆ, ਕੋਈ ਰਿਟਾਇਰਡ ਜਰਨਲ ਆ, ਕੋਈ ਡੀਸੀ ਰਿਟਾਇਰਡ ਆ, ਕੋਈ ਕਮਿਸ਼ਨਰ ਰਿਟਾਇਰਡ ਆ, ਕੋਈ ਕਿਸੇ ਦਾ ਜਵਾਈ ਹੈ ਸਿਆਸੀ ਲੋਕ ਦਾ, ਕੋਈ ਸਿਆਸੀ ਬੰਦਾ ਆਪ ਹੈ, ਕੋਈ ਉਹਦਾ ਮੁੰਡਾ ਹੈ, ਕੋਈ ਉਹਦਾ ਸਾਲਾ ਹੈ, ਕੋਈ ਭਤੀਜਾ ਹੈ, ਕੋਈ ਭਾਣਜਾ। ਇਹਨਾਂ ਸਾਰਿਆਂ ਨੇ ਕਬਜ਼ਾ ਕੀਤਾ ਹੈ ਉਹਨਾਂ ਜ਼ਮੀਨਾਂ ਤੇ। ਤੇ ਜਿਹੜਾ ਉਹ ਜ਼ਮੀਨ ਤੇ ਕਬਜ਼ਾ ਛਡਾਉਣ ਦੀ ਗੱਲ ਕਰਦਾ, ਉਹਦੇ ਤੇ ਜਾਂ ਪਰਚਾ ਦਿੱਤਾ ਜਾਂਦਾ ਜਾਂ ਉਹਨੂੰ ਕੁੱਟਿਆ ਮਾਰਿਆ ਜਾਂਦਾ। ਜਦੋਂ ਉਹਦੇ ਹੜ੍ਹ ਆਏ ਹੋਏ ਤੇ ਆ ਗਏ ਜਿਨ੍ਹਾਂ ਨੇ ਰੇਤਾ ਚੋਰੀ ਕੀਤਾ ਇੱਥੋਂ, ਆ ਕੇ ਕੀ ਕਰਦੇ ਆ? ਉਹ ਗੱਡੀਆਂ ਦੇ ਵਿੱਚ ਲਿਫਾਫੇ 'ਚ ਗਾਰਾ ਪਾ ਕੇ ਰੱਖਿਆ ਹੋਇਆ। ਉਤਰਨ ਤੋਂ ਪਹਿਲਾਂ ਮੂੰਹ ਨੂੰ ਲਾ ਲੈਂਦੇ ਆ, 2 ਤਸਲੇ ਉੱਧਰ ਭਰਦੇ ਆ, 2 ਕਹੀਆਂ ਥੈਲੇ 'ਚ ਉੱਧਰ ਪਾਉਂਦੇ ਆ, ਰੀਲਾਂ ਜੀਆਂ ਬਣਾ ਕੇ ਚਲੋ ਟੂੰ ਕਰਦੀਆਂ ਗੱਡੀਆਂ ਕਦੇ ਇੱਧਰ ਨੂੰ, ਟੂੰ ਕਰਦੀਆਂ ਕਦੇ ਗੱਡੀਆਂ ਉੱਧਰ ਨੂੰ। ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਵੀ ਤੁਸੀਂ ਉਹ ਤਾਂ ਚੋਰੀ ਕਰਨ ਵਾਲੇ ਰੇਤਾ, ਤੁਹਾਡੀ ਮਿਹਰਬਾਨੀ ਨਾਲ ਤਾਂ ਪਾਣੀ ਇੱਥੇ ਆ ਗਿਆ। ਤੇ ਉਹੀ ਰਾਖੇ ਬਣੀ ਫਿਰਦੇ ਆ, ਨੰਬਰ ਬਣਾਉਂਦੇ ਫਿਰਦੇ ਆ। ਉਹ ਕਹਿੰਦੇ ਵੀ ਅਸੀਂ ਉਹ ਵਾਰਸ। ਗੁਰੂ ਪਿਆਰੀ ਸਾਧ ਸੰਗਤ ਜੀ, ਦਸਮ ਪਾਤਸ਼ਾਹ ਸਾਹਿਬ ਦੀ ਬਖਸ਼ਿਸ਼, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਅੱਜ ਦਾ ਜਿਹੜਾ ਇਹ ਗਿਆਨ ਭਰਪੂਰ ਸਮਾਗਮ ਕਹੂੰਗਾ ਮੈਂ ਤਾਂ। ਇਹ ਸੈਮੀਨਾਰ ਆ ਜਿਹੜਾ, ਇਹ ਉਹ ਵਿਸ਼ੇ ਨੇ ਜਿਹੜੇ ਤਕਰੀਬਨ ਸਾਡੇ ਹਰ ਇੱਕ ਪੱਖ ਤੋਂ ਵਿਸਾਰੇ ਗਏ ਨੇ। ਜੇ ਆਪਾਂ ਗੱਲ ਸ਼ੁਰੂ ਕਰੀਏ ਗੁਰਬਾਣੀ ਤੋਂ, ਤਾਂ ਗੁਰੂ ਪਾਤਸ਼ਾਹ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਵੱਖ-ਵੱਖ ਤੁਕਾਂ ਦੇ ਵਿੱਚ ਪਾਣੀ, ਹਵਾ ਔਰ ਧਰਤੀ ਨੂੰ ਬਚਾਉਣ ਦੀ, ਸੰਭਾਲਣ ਦੀ ਔਰ ਇਹਨਾਂ ਦੀ ਮਹੱਤਤਾ ਦੀ ਗੱਲ ਕੀਤੀ ਹੈ। ਪਰ ਪਤਾ ਨਹੀਂ ਕਿਉਂ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਔਰ ਨੁਮਾਇੰਦਿਆਂ ਵੱਲੋਂ ਸਥਾਪਿਤ ਕੀਤੀ ਗਈ ਅਫਸਰਸ਼ਾਹੀ, ਉਹ ਇਹਨਾਂ 3 ਵਿਸ਼ਿਆਂ ਤੇ ਗੱਲ ਕਰਨਾ ਪਸੰਦ ਨਹੀਂ ਕਰਦੇ। ਉਹਨਾਂ ਦੇ ਇਹਨਾਂ 3 ਵਿਸ਼ਿਆਂ ਦੀ ਜਗ੍ਹਾ ਉਹਨਾਂ ਨੇ ਇੱਕੋ ਚੀਜ਼ ਨੂੰ ਰੱਖਿਆ ਵਾ, ਉਹ ਹੈਗਾ ਪੈਸਾ, ਪੈਸਾ ਤੇ ਪੈਸਾ। ਜੇ ਉਹ ਗੱਲ ਕਰਨਗੇ ਦਰਿਆ ਦੀ, ਤਾਂ ਇਹਦਾ ਮਤਲਬ ਇਹ ਨਾ ਸਮਝਿਓ ਵੀ ਦਰਿਆ ਦੇ ਬੰਨਾਂ ਦੀ ਗੱਲ ਕਰਦੇ ਨੇ ਜਾਂ ਦਰਿਆ ਦੇ ਵਿਚਲੇ ਪਾਣੀ ਨੂੰ ਵਰਤਣ ਦੀ ਗੱਲ ਕਰਦੇ ਨੇ, ਉਹਦੀ ਸੰਭਾਲ ਦੀ ਗੱਲ ਕਰਦੇ ਨੇ। ਨਹੀਂ, ਜੇ ਕਿਤੇ ਸਿਆਸੀ ਲੋਕ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਲਾਏ ਹੋਏ ਉਹਨਾਂ ਦੇ ਚਿਹਤੇ ਅਫਸਰ ਇਕੱਠੇ ਹੋ ਕੇ ਬਹਿੰਦੇ ਆ ਤੇ ਉਹਨਾਂ ਕੋਲ ਫਾਈਲ ਆ ਗਈ ਵੀ ਸਤਲੁਜ ਦਰਿਆ ਦੀ ਫਾਈਲ ਆ ਗਈ, ਤਾਂ ਸਤਲੁਜ ਦਰਿਆ ਦੀ ਫਾਈਲ ਦਾ ਮਤਲਬ ਹੈ ਵੀ ਕਿੰਨੇ 100 ਕਰੋੜ ਦਾ ਰੇਤਾ ਆਪਾਂ ਉੱਥੋਂ ਵੇਚ ਕੇ ਗਬਨ ਕਰ ਸਕਦੇ ਹਾਂ। ਫਿਰ ਉਹਨਾਂ ਦਾ ਤਰਕ ਬੜਾ ਖੂਬਸੂਰਤ ਹੈ। ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਮੇਰੇ ਮੂੰਹ ਤੋਂ ਸੱਚ ਬੋਲਿਆ ਗਿਆ ਵੀ ਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ ਜਾਵੇ 1 ਸਾਲ ਵਾਸਤੇ, ਤਾਂ ਉਹ ਸਤਲੁਜ ਦਰਿਆ ਦੇ ਰੋਪੜ ਤੋਂ ਸ਼ੁਰੂ ਹੋ ਕੇ ਜਿੱਥੇ ਤੱਕ ਇਹ ਸਤਲੁਜ ਦਰਿਆ ਜਾਂਦਾ ਹੈ,
ਉੱਥੇ ਤੱਕ ਉਹ 1 ਸਾਲ ਦੇ ਵਿੱਚ 1 ਲੱਖ ਕਰੋੜ ਦਾ ਰੇਤਾ ਬੜੇ ਆਰਾਮ ਨਾਲ ਵੇਚ ਦੂਗਾ। ਇੰਨਾ ਉਸ ਬੰਦੇ ਕੋਲ ਗਿਆਨ ਹੈ ਵੀ ਰੇਤਾ ਵੇਚਣਾ ਕਿਵੇਂ ਹੈ। ਇਹ ਕਲਿੱਪ ਕੱਟੀ, ਵਾਇਰਲ ਹੋ ਗਈ, ਤੇ ਮੈਂ ਇੱਕ ਸ਼ਬਦ ਮੇਰੀ ਕਰਾਂ ਕਿ ਮੇਰੇ ਤੋਂ ਬੋਲੇ ਵੀ ਨਾ ਰਹਿ ਨਹੀਂ ਹੁੰਦਾ। ਕਈ ਚਮਚੇ ਜਾਗ ਪਏ, ਫਿਰ ਉਹਨਾਂ 'ਚੋਂ ਇੱਕ ਚਮਚੇ ਨਾਲ ਮੇਰੀ ਫੋਨ ਤੇ ਗੱਲ ਹੁੰਦੀ ਆ। ਤਰਕ ਦੇਖਿਓ ਕਿਆ ਖੂਬਸੂਰਤ ਹੈ, ਅਨਾਲ ਦੇ ਪਿੰਡ ਦਾ ਹੀ ਹੈ ਇੱਥੇ। ਉਹ ਤਰਕ ਦਿੰਦਾ, ਜੇ ਮਾੜਾ ਮੋਟਾ ਵੇਚ ਲਿਆ ਕਹਿੰਦਾ ਫਿਰ ਵੰਡਣਾ ਵੀ ਤਾਂ ਹੁੰਦਾ, ਮਾਫ ਕਰਤਾ ਵੀ ਵੰਡਣਾ ਵੀ ਤਾਂ ਹੁੰਦਾ। ਇਹ ਲੋਕਤੰਤਰ ਨਹੀਂ ਹੈ। ਜਦੋਂ ਇਦਾਂ ਦੀ ਮਾਨਸਿਕਤਾ ਦੇ ਲੋਕ, ਅਸੀਂ ਉਹਨਾਂ ਨੂੰ ਚੌਧਰ ਦੇ ਕੇ, ਉਹਨਾਂ ਨੂੰ ਪੋਸਟਾਂ ਦੇ ਕੇ ਅੱਗੇ ਕਰੂੰਗੇ, ਤਾਂ ਮੇਰੇ ਖਿਆਲ ਦੇ ਵਿੱਚ ਇਦਾਂ ਹੀ ਆ ਦਰਿਆ ਸਤਲੁਜ ਦੇ ਵਿੱਚ ਜਿਵੇਂ ਅੱਜ ਆਪਾਂ ਬੈਠੇ ਵਿਚਾਰ ਕਰਦੇ ਹਾਂ, ਇਹ ਸਾਨੂੰ ਕਰਨੀਆਂ ਪੈਣਗੀਆਂ ਵਾਰ-ਵਾਰ। ਗੱਲ ਮਾਈਨਿੰਗ ਦੀ ਕੀਤੀ, ਮੈਨੂੰ ਵਿਸ਼ਾ ਦਿੱਤਾ ਗਿਆ ਵੀ ਮਾਈਨਿੰਗ ਤੇ ਗੱਲ ਕਰਨੀ ਹੈ। ਮਾਈਨਿੰਗ ਚੰਗੀ ਚੀਜ਼ ਆ, ਅਸੀਂ ਇਹਦੇ ਖਿਲਾਫ ਨਹੀਂ ਹੈ। ਮਾਈਨਿੰਗ ਹੋਵੇ, ਰੇਤਾ ਨਿਕਲੇ, ਰੈਵਨਿਊ ਜਨਰੇਟ ਹੁੰਦਾ, ਮਨੀ ਜਨਰੇਟ ਹੁੰਦੀ ਆ, ਔਰ ਮਨੀ ਸਰਕੂਲੇਟ ਹੁੰਦੀ ਆ। ਲੋਕਾਂ ਨੇ ਘਰ ਬਣਾਉਣੇ ਨੇ, ਰੁਜ਼ਗਾਰ ਮਿਲਦਾ ਮਿਸਤਰੀਆਂ ਨੂੰ, ਜਿਹੜੇ ਦਿਹਾੜੀਦਾਰ ਨੇ ਉਹਨਾਂ ਨੂੰ, ਦੁਕਾਨਾਂ ਖੁੱਲੀਆਂ ਨੇ ਹਾਰਡਵੇਅਰ ਦੀਆਂ, ਉਹਨਾਂ ਨੂੰ ਗਾਹਕ ਮਿਲਦਾ। ਬਹੁਤ ਚੁੱਲ੍ਹੇ ਐਸੇ ਨੇ ਜਿਹੜੇ ਇੱਕ ਰੇਤੇ ਦੇ ਸਿਰ ਤੇ ਚੱਲਦੇ ਨੇ। ਇਹ ਹੋਣੀ ਚਾਹੀਦੀ ਆ। ਮਕਾਨ ਬਣਾਉਣਾ, ਕੋਈ ਹੋਰ ਬਿਲਡਿੰਗ ਸਟਰਕਚਰ ਬਣਾਉਣਾ ਆਪਾਂ ਨੇ, ਉਹਦੇ ਲਈ ਰੇਤੇ ਤੋਂ ਬਿਨਾਂ ਤਾਂ ਕੁਝ ਚੱਲਣਾ ਹੀ ਹੈ ਨਹੀਂ। ਫਿਰ ਉੱਥੇ ਜ਼ਰੂਰੀ ਚੀਜ਼ ਆ, ਪਰ ਨਾਲ ਦੀ ਨਾਲ ਮਾਈਨਿੰਗ ਉੱਥੋਂ ਹੋਣੀ ਚਾਹੀਦੀ ਆ, ਔਰ ਉਹਨਾਂ ਮਾਪਦੰਡਾਂ ਦੇ ਮੁਤਾਬਕ ਹੋਣੀ ਚਾਹੀਦੀ ਆ ਜਿਹੜੇ ਸਰਕਾਰ ਨੇ ਪਹਿਲਾਂ ਤੈਅ ਕੀਤੇ ਹੋਏ ਨੇ। ਪਿਛਲੇ ਦਿਨ ਹੀ ਅਸੀਂ ਹੜ੍ਹਾਂ ਦੀ ਮਾਰ ਦੇ ਵਿੱਚ ਆਉਣ ਲੱਗੇ। ਇਹ ਬੰਨ 2 ਜਗ੍ਹਾ ਤੋਂ, ਦੌਦਪੁਰ ਦਾ ਬੰਨ ਵੱਜਦਾ, ਜਿੱਥੇ ਹੁਣੇ ਮਾਨ ਸਾਹਿਬ, ਸਿਮਰਜੀਤ ਸਿੰਘ ਮਾਨ ਜੀ, ਅਮਿਤੋਜ ਮਾਨ ਜੀ, ਇਮਾਨ ਸਿੰਘ ਮਾਨ ਜੀ ਔਰ ਇਹਨਾਂ ਦੀ ਪੂਰੀ ਟੀਮ, ਅਜੇਪਾਲ ਸਾਹਿਬ, ਬਰਾੜ ਸਾਹਿਬ ਮਿਸਲ ਸਤਲੁਜ ਤੋਂ ਹੁਣੇ ਮੌਕਾ ਦੇਖ ਕੇ ਵੀ ਆਏ। ਉਹਨਾਂ ਨੇ ਦੇਖਿਆ ਵੀ ਕਿਵੇਂ ਉੱਥੇ ਦੇਖੋ ਬੰਨ ਦਿਖਦਾ ਨਹੀਂ, ਥੈਲਾ ਹੀ ਥੈਲਾ ਦਿਖਦਾ ਜਿਹੜਾ ਪੰਜਾਬ ਦੇ ਲੋਕਾਂ ਨੇ ਲਾਇਆ। ਅਸੀਂ ਵੀ ਉੱਥੇ ਗਏ ਨਾਲ। ਉੱਥੇ ਦੇਖ ਕੇ ਇੱਕਦਮ ਸਾਡੇ ਜ਼ਿਹਨ ਦੇ ਵਿੱਚ ਉਹੀ, ਜਦੋਂ ਹੜ੍ਹਾਂ ਦਾ ਮਹੀਨਾ ਚੱਲਦਾ ਸੀ ਸਤੰਬਰ ਦਾ, ਉਹ ਪੂਰਾ ਪਿਕਚਰ, ਉਹ ਪੂਰਾ ਸੀਨ ਸਾਡੀਆਂ ਅੱਖਾਂ ਦੇ ਸਾਹਮਣੇ ਆ ਗਿਆ ਵੀ ਕਿਵੇਂ ਨੰਗੇ ਪੈਰ ਲੱਗੇ ਹੋਏ ਸੀਗੇ ਇੱਥੇ। ਕੋਈ ਡਿੱਗਦਾ ਫਿਰਦਾ ਸੀ, ਕੋਈ ਪਾਣੀ ਦੀ ਬੋਤਲ ਨਹੀਂ ਫਿਰਦਾ ਸੀ ਪਿਲਾਉਣ ਵਾਸਤੇ, ਕੋਈ ਪਕੌੜਿਆਂ ਦਾ ਮੁੱਠ ਭਰੀ ਫਿਰਦਾ ਸੀਗਾ, ਕੋਈ ਥੈਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ, ਤਾਰਾਂ ਮੰਗ ਰਹੇ ਸੀਗੇ। ਪ੍ਰਸ਼ਾਸਨ ਤੋਂ ਤਾਂ 5 ਕਿਲੋ ਤਾਰ ਨਹੀਂ ਸਰੀ ਉੱਥੇ। ਉੱਥੇ ਗਏ, ਉਹ ਠੋਕਰ ਟੁੱਟ ਗਈ ਸੀ ਉੱਥੇ, ਜਿਹਦੇ ਬਾਰੇ ਰੌਲਾ ਪਿਆ ਸੀ ਉਦੋਂ ਵੀ ਜੇ ਠੋਕਰ ਨੂੰ ਬਚਾ ਲਿਆ ਤਾਂ ਬਚਾ ਲਿਆ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੰਨ ਗਿਆ ਸਾਡਾ ਖਤਰੇ ਦੇ ਵਿੱਚ ਸੀਗਾ। ਉਹ ਕਿਉਂ ਲੋੜ ਪਈ? ਇੱਕ ਇੱਥੇ ਤੇ ਦੂਜਾ ਉਹ ਫਸਿਆ ਬੰਨ ਤੇ। ਕਿਉਂ ਲੋੜ ਪਈ ਸਾਨੂੰ? ਕਿਉਂ ਪੰਜਾਬ ਦੇ ਅੱਗੇ ਝੋਲੀ ਅੱਡਣੀ ਪਈ ਸਾਨੂੰ ਇੱਥੇ ਖੜ ਕੇ ਬੰਨ ਤੇ? ਕਿਉਂ ਹੱਥ ਜੋੜ ਕੇ ਬੇਨਤੀਆਂ ਕਰਨੀਆਂ ਪਈਆਂ ਵੀ ਆਓ ਪੰਜਾਬ ਦੇ ਲੋਕੋ, ਸਾਨੂੰ ਬਚਾ ਦਿਓ, ਅਸੀਂ ਡੁੱਬ ਚੱਲੇ। ਜਿਵੇਂ ਅੱਜ ਆਪਾਂ ਸਿਰ ਜੋੜ ਕੇ ਗੱਲ ਕਰਨ ਲੱਗੇ ਹੋਏ ਆ, ਜੇ ਪੰਜਾਬ ਉਹਨਾਂ ਦਿਨਾਂ ਦੇ ਵਿੱਚ ਇਲਾਕਾ ਚਮਕੌਰ ਸਾਹਿਬ ਦੀ ਸੰਗਤ ਦੀ ਬੇਨਤੀ ਪ੍ਰਵਾਨ ਨਾ ਕਰਦਾ, ਔਰ ਇੱਥੇ ਰੋਜ਼ਾਨਾ ਦੇ ਜਿਹੜੀ 300 ਟਰਾਲੀ ਥੈਲੇ ਭਰ ਭਰ ਕੇ ਮਿੱਟੀ ਦੇ ਲੈ ਕੇ ਨਾ ਆਉਂਦੇ, ਤਾਂ ਇਹ ਗੱਲ ਕਹਿਣ ਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਕੋਈ ਝੂਠ ਨਹੀਂ ਹੈ ਵੀ ਆਪਾਂ ਨੇ ਹੁਣ ਤੱਕ ਆ ਪਰਲੇ ਪਾਸੇ ਆਪਣੇ ਬੇਟ ਏਰੀਏ ਦੇ ਵਿੱਚ ਮਾਛੀਵਾੜਾ ਤੋਂ ਅੱਗੇ ਲੁਧਿਆਣੇ ਤੱਕ ਆਪਾਂ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਕਰਾਹਾਂ ਨਾਲ ਰੇਤਾ ਇਕੱਠਾ ਕਰਦੇ ਹੁੰਦੇ। ਇਸ ਵਕਤ ਸੈਂਕੜੇ ਘਰ ਢਹਿ ਜਾਣੇ ਸੀ, ਸੈਂਕੜੇ ਲੋਕਾਂ ਨੇ ਬੇਘਰ ਹੋਣਾ ਸੀਗਾ। ਪਤਾ ਨਹੀਂ ਕਿੰਨੇ ਕੁ ਜੀਵ ਜੰਤੂ, ਸਾਡਾ ਪਸ਼ੂ ਧਨ ਹੈ ਜਿਹੜਾ, ਉਹ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਸੀ। ਪੰਜਾਬ ਨੇ ਬੇਨਤੀ ਨੂੰ ਪ੍ਰਵਾਨ ਕੀਤਾ, ਪੰਜਾਬ ਇਕੱਠਾ ਹੋ ਕੇ ਆਇਆ, ਸਿਰ ਜੋੜ ਜੋੜ ਕੇ ਆਏ। ਪਟਿਆਲਾ, ਬਠਿੰਡਾ, ਮਾਨਸਾ ਔਰ ਉੱਪਰਲੇ ਪਾਸੇ ਡੇਰਾ ਬਸੀ ਤੱਕ ਦੀ ਸੰਗਤ, ਇੱਧਰ ਹੁਸ਼ਿਆਰਪੁਰ ਤੱਕ ਦੀ ਸੰਗਤ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚੀ, ਜਿਨ੍ਹਾਂ ਦਾ ਕੋਈ ਦੇਣਾ ਲੈਣਾ ਨਹੀਂ ਸੀ, ਪਰ ਉਹਨਾਂ ਨੂੰ ਦਰਦ ਸੀਗਾ ਵੀ ਸ਼੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ
ਅਸੀਂ ਪਾਣੀ ਦੇ ਵਿੱਚ ਨਹੀਂ ਡੁੱਬਣ ਦੇਣੀ, ਇਹ ਖਰਾਬਾ ਨਹੀਂ ਹੋਣ ਦੇਣਾ। ਜੇ ਉਹ ਪੰਜਾਬ ਦੇ ਲੋਕ ਇੱਥੇ ਆ ਕੇ ਨਾ ਇਕੱਠੇ ਹੁੰਦੇ, ਸਾਡਾ ਹਾਲ ਕੀ ਹੋਣਾ ਸੀ? ਕਿਉਂ ਲੋੜ ਪਈ ਇਹਨਾਂ ਬੰਨਾਂ ਤੇ ਖੜ ਕੇ ਅਰਦਾਸਾਂ ਬੇਨਤੀਆਂ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਸਾਡੇ ਨੁਮਾਇੰਦੇ ਇੱਕ ਨੰਬਰ ਦੇ ਬੇਸ਼ਰਮ ਔਰ ਇੱਕ ਨੰਬਰ ਦੇ ਬੇਈਮਾਨ ਨੇ, ਰੇਤਾ ਚੋਰ ਨੇ ਉਹ ਇਥੋਂ। ਜਦੋਂ ਬਰਸਾਤ ਨਹੀਂ ਸੀ ਪਈ ਉਦੋਂ ਆਪਾਂ ਵਿੱਚ ਵੜਦੇ, ਇੱਥੇ 50-50 60-60 ਫੁੱਟ ਡੂੰਘਾ ਰੇਤਾ ਚੱਕਿਆ ਹੋਇਆ ਸੀ ਇੱਕੋ ਪਾਸੇ ਤੋਂ, ਇਸੇ ਸਾਈਡ ਤੋਂ। ਇਹਨਾਂ ਕੋਲ ਖਾਸ ਕਿਸਮ ਦੀਆਂ ਕਿਸ਼ਤੀਆਂ ਨੇ ਜਿਹੜੀਆਂ ਪਾਣੀ ਚੱਲਦੇ ਦੇ ਵਿੱਚ ਥੱਲੋਂ ਚਿੱਟਾ ਰੇਤਾ, ਜਿਹਨੂੰ ਸਾਡੀ ਟੀਮ ਨੇ ਨਾਂ ਦਿੱਤਾ ਹੋਇਆ ਚਿੱਟਾ ਸੋਨਾ, ਇਹ ਚਿੱਟਾ ਸੋਨਾ ਕੱਢ ਕੇ ਟਿੱਪਰਾਂ ਦੇ ਵਿੱਚ ਲੱਦ ਕੇ ਇਹ ਵੇਚਦੇ ਨੇ। ਜਿਹੜੇ ਨਾਲ ਦੇ ਗਵਾਂਢੀ ਪਿੰਡਾਂ ਦੇ ਲੋਕ ਉੱਥੇ ਬੈਠੇ ਹੋ, ਤੁਸੀਂ ਆਮ ਦੇਖਿਆ ਹੋਣਾ ਇਹਨਾਂ ਬੰਨਾਂ ਤੇ ਕਿਵੇਂ ਟਿੱਪਰਾਂ ਦੀਆਂ ਲਾਈਨਾਂ ਲੱਗਦੀਆਂ ਸੀਗੀਆਂ। ਕਿੰਨੀ ਵਾਰ ਲਖਵੀਰ ਸਿੰਘ ਜੀ ਹੁਣੀ ਬੈਠੇ ਨੇ, ਹਫਸਾਬਾਦ ਤੋਂ ਜੁਝਾਰ ਸਿੰਘ ਜੀ ਹੁਣੀ ਬੈਠੇ ਨੇ। ਮੇਰੇ ਖਿਆਲ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਕੋਈ ਮਹੀਨਾ ਐਸਾ ਨਹੀਂ ਸੀ ਜਿੱਦਣ ਚਮਕੌਰ ਸਾਹਿਬ ਦੇ ਪੁਲ ਤੇ ਰੇਤੇ ਨੂੰ ਮਾਈਨਿੰਗ ਨੂੰ ਲੈ ਕੇ ਧਰਨਾ ਨਹੀਂ ਸੀ ਲੱਗਿਆ ਵਾ ਹੁੰਦਾ। ਖਮਿਆਜਾ ਭੁਗਤਿਆ, ਉਲਟੇ ਇਹਨਾਂ ਤੇ ਜਾਇਜ਼ ਨਜਾਇਜ਼ 2 ਨੰਬਰ ਦੇ ਵਿੱਚ ਪਰਚੇ ਹੋਏ। ਜਿਸ ਘਟਨਾ ਦੇ ਵਿੱਚ ਹੁੰਦੇ ਨਹੀਂ ਸੀ, ਘਰੇ ਬੈਠੇ ਹੁੰਦੇ ਸੀ, ਉਸ ਘਟਨਾ ਦੇ ਪਰਚੇ ਦੇ ਵਿੱਚ ਇਹਨਾਂ ਦਾ ਨਾਮ ਪਾਇਆ ਗਿਆ। ਜਾਤੀ ਸੂਚਕ ਪਰਚੇ ਤੱਕ ਇਹਨਾਂ ਦੇ ਉੱਤੇ ਕੀਤੇ ਗਏ, ਧੱਕਾ ਕੀਤਾ ਗਿਆ ਵੀ ਆਵਾਜ਼ ਚੁੱਪ ਕਰਵਾਈ ਜਾਵੇ। ਹੁਣ ਵੀ ਉਹੀ ਕੁਝ ਚੱਲ ਰਿਹਾ, ਸਮ ਤੋਂ ਪਰੇ ਦੀ ਕਹਾਣੀ ਹੋਈ ਪਈ ਆ। ਜੇ ਅੱਜ ਵੀ ਆਪਾਂ ਨਾ ਜਾਗੇ ਤਾਂ ਮਾਰੇ ਜਾਓਗੇ। ਮੈਂ ਵਾਪਸ ਵਿਸ਼ੇ ਤੇ ਆਵਾਂ। ਮਾਈਨਿੰਗ ਠੀਕ ਚੀਜ਼ ਆ, ਪਰ ਉੱਥੋਂ ਜਿੱਥੋਂ ਹੋਣੀ ਚਾਹੀਦੀ ਆ, ਜਿਹਦੇ ਨਾਲ ਪਾਣੀ ਨੂੰ ਲਾਂਘਾ ਮਿਲੇ। ਲੋਕਾਂ ਨੂੰ ਮਾਰ ਕੇ ਮਾਈਨਿੰਗ ਕਰਦੇ ਨੇ, ਫਿਰ ਕਰੋੜਾਂ ਰੁਪਈਆ ਕਿਸੇ ਦੇ ਭਾਣਜੇ ਦੇ ਘਰੋਂ ਮਿਲਦਾ, ਕਿਸੇ ਦੇ ਭਤੀਜੇ ਦੇ ਘਰੋਂ ਮਿਲਦਾ, ਤੇ ਉਸ ਤੋਂ ਬਾਅਦ 2-3 ਸਾਲਾਂ ਬਾਅਦ ਪੰਜਾਬ ਫੇਰ ਤਾੜੀਆਂ ਮਾਰ ਕੇ ਚੰਨੀ ਕਰਨ ਲੱਗਿਆ ਹੋਇਆ। ਫਿਰ ਕਹੀ ਹੋਈ ਗੱਲ ਦੂਰ ਜਾਂਦੀ ਆ, ਫਿਰ ਕਹਿੰਦੇ ਨੇ, ਬੋਲਦੇ ਨੇ, ਤੁਸੀਂ ਦੱਸ ਦਿਓ ਜਿੰਨੇ ਇਲਾਕੇ ਦੇ ਲੋਕ ਬੈਠੇ ਆ ਵੀ ਇੱਕ ਵੀ ਗੱਲ ਮੈਂ ਕੋਈ ਝੂਠ ਬੋਲਿਆ ਹੋਵਾਂ ਇੱਥੇ, ਕੋਈ ਗੱਲ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਸੀ ਵੀ ਤਾਰਾਂ ਲਿਆ ਦਿਓ, ਮਾਈਨਿੰਗ ਮਹਿਕਮੇ ਨੂੰ ਅਸੀਂ ਬੇਨਤੀ ਕਰਦੇ ਸੀ ਵੀ ਸਾਨੂੰ ਜਾਲ ਦੇ ਦਿਓ। 2-2 ਕਿਲੋ ਤਾਰ ਆਉਂਦੀ ਸੀ, 2-2 ਕਿਲੋ। ਇਹ ਸਰਕਾਰ ਦੇ ਕੰਮ ਹੁੰਦੇ ਕਰਨੇ ਵਾਲੇ। ਹਾਰ ਕੇ ਅਸੀਂ ਟਿੱਬੀ ਸਾਹਿਬ ਵਾਲੇ ਬਾਬਾ ਜੀ ਨੂੰ ਕਿਹਾ, 2.5 ਕੁਆਂਟਲ ਤਾਰ ਉਹਨਾਂ ਨਾਲ ਦੀ ਨਾਲ ਇੱਥੇ ਭੇਜੀ। ਜੇ ਇਹ ਸਿੱਖ ਸਮਾਜ, ਇਹ ਸਾਡੇ ਧਾਰਮਿਕ ਸਥਾਨ, ਜੇ ਆਪਣੇ ਲੋਕਾਂ ਦੀ ਬਾਂਹ ਨਾ ਫੜਦੇ, ਆਪਣੇ ਲੋਕਾਂ ਦੀ ਨਾ ਮਦਦ ਕਰਦੇ, ਤਾਂ ਮੇਰੇ ਖਿਆਲ ਦੇ ਵਿੱਚ ਅੱਜ ਕੁਝ ਮੰਜ਼ਰ ਇੱਥੇ ਹੋਰ ਹੋਣਾ ਸੀ। ਮਾਈਨਿੰਗ ਅੱਜ ਵੀ ਹੋ ਰਹੀ ਹੈ। ਆ ਰਾਹੋਂ ਦੇ ਵੱਲ ਅਸੀਂ ਰੋਜ਼ਾਨਾ ਕੋਈ ਨਾ ਕੋਈ ਫੋਟੋ, ਕੋਈ ਨਾ ਕੋਈ ਵੀਡੀਓ ਪਾਉਂਦੇ ਆ। ਅੱਜ ਵੀ ਦੁਪਹਿਰ ਤੋਂ ਬਾਅਦ ਅਸੀਂ ਸੈਂਸੋ ਵੱਲ ਜਾਣਾ, ਉੱਥੇ ਇਕੱਠ ਰੱਖਿਆ ਹੋਇਆ। ਉਹਨਾਂ ਤੇ ਮਾਛੀਵਾੜੇ ਦੀ ਪੁਲਿਸ, ਸਮਰਾਲੇ ਦਾ ਡੀਐਸਪੀ, ਐਸਡੀਐਮ, ਉਹਨਾਂ ਤੇ ਜ਼ੋਰ ਮਾਰ ਕੇ ਲੋਕਾਂ ਨੂੰ ਡਰਾਉਣ ਲੱਗਿਆ ਹੋਇਆ ਵੀ ਇਹ ਤਾਂ ਮਾਈਨਿੰਗ ਹੋਣੀ ਆ। ਇਹ ਨਵੇਂ ਸ਼ਹਿਰ ਦਾ ਮਹਿਕਮਾ ਮਾਈਨਿੰਗ ਦਾ, ਉਹਨਾਂ ਦੀ ਜ਼ਮੀਨ ਪੈਂਦੀ ਹੈ ਇੱਧਰ, ਉਹ ਕਰਵਾ ਰਹੇ ਨੇ। ਆ ਵੋਟਾਂ ਤੋਂ ਪਹਿਲਾਂ ਆ ਸਾਡੇ ਸੁਲਤਾਨਪੁਰ ਤੋਂ ਉਹ ਨਵੇਂ ਸ਼ਹਿਰ ਦੀ ਜ਼ਮੀਨ ਇੱਧਰ ਪੈਂਦੀ ਆ, ਉਹ ਪ੍ਰਵਾਨਗੀ ਦੇਤੀ। ਔਰ ਪ੍ਰਵਾਨਗੀ ਕਿਹੜੀ ਸਕੀਮ ਦੇ ਵਿੱਚ ਦਿੱਤੀ? ਆ ਜਿਹੜੀ ਪਿੱਛੇ ਹੋਈ ਹੈ, ਜਿਸਕੀ ਖੇਤ ਉਸਕੀ ਰੇਤ। ਤੇ ਜਿਸਕੀ ਖੇਤ ਉਸਕੀ ਰੇਤ ਸਕੀਮ ਲਾਗੂ ਕਿੱਥੇ ਆ? ਜਿੱਥੇ ਦਰਿਆ ਦਾ ਬੰਨ ਟੁੱਟ ਕੇ ਜਾਂ ਨਦੀ ਨਾਲੇ ਦਾ ਬੰਨ ਟੁੱਟ ਕੇ ਪਾਣੀ ਬਾਹਰ ਲੋਕਾਂ ਦੇ ਖੇਤਾਂ 'ਚ ਆ ਗਿਆ, ਤੇ ਉੱਥੇ ਲੋਕਾਂ ਦੀ ਖੇਤੀ ਨੂੰ ਬਰਬਾਦ ਕਰਕੇ ਰੇਤਾ ਭਰਤਾ। ਸਕੀਮ ਬਣਾਈ ਆ ਉੱਥੇ ਵਾਸਤੇ। ਤੇ ਇਹ ਮਾਈਨਿੰਗ ਮਹਿਕਮਾ, ਆ ਚਮਕੌਰ ਸਾਹਿਬ ਦੀ ਪੁਲਿਸ ਤੇ ਉਹ ਮਾਛੀਵਾੜੇ ਵਾਲੀ ਪੁਲਿਸ, ਇਹ ਸਾਰੇ ਅਫਸਰ ਮਿਲ ਕੇ ਉਹ ਲਾਗੂ ਕਿੱਥੇ ਕਰਨ ਲੱਗੇ ਹੋਏ? ਦਰਿਆ ਦੇ ਵਿੱਚ। ਸਾਡੇ ਕੋਲ ਸਬੂਤ ਮੌਜੂਦ ਨੇ ਜੀ, ਜਿਹਦੇ ਵਿੱਚ ਬੰਦਾ ਇਹ ਗੱਲ ਕਹਿ ਰਿਹਾ ਵੀ ਜਦੋਂ ਤੁਸੀਂ ਸ਼ਿਕਾਇਤ ਕੀਤੀ, ਨਾਲ ਦੀ ਨਾਲ ਮੈਨੂੰ ਡੀਐਸਪੀ ਚਮਕੌਰ ਸਾਹਿਬ ਦਾ ਫੋਨ ਆ ਗਿਆ ਵੀ ਬੰਦਿਆਂ ਨੂੰ ਪਤਾ ਲੱਗ ਗਿਆ, ਸ਼੍ਰੀ ਚਮਕੌਰ ਸਾਹਿਬ ਮੋਰਚੇ ਵਾਲਿਆਂ ਨੂੰ, ਫਟਾਫਟ ਜੇਸੀਬੀ ਕੱਢਣਾ ਇੱਥੋਂ, ਵੋਟਾਂ ਤੋਂ ਬਾਅਦ ਦੇਖਾਂਗੇ, ਵੋਟਾਂ ਤੋਂ ਬਾਅਦ ਕਰ ਲਈ। ਇੱਕ ਵੀ ਸ਼ਬਦ ਝੂਠ ਹੋਵੇ, ਸਾਡੇ ਕੋਲ ਸਬੂਤ ਪਏ ਨੇ ਜੀ। ਅੰਨੀ ਪੀਂਦੀ ਆ, ਕੁੱਤਾ ਚੱਟ ਰਿਹਾ, ਕੋਈ ਕਿਸੇ ਨੂੰ ਫਰਕ ਨਹੀਂ ਪੈਣਾ। ਪ੍ਰਸ਼ਾਸਨ ਇੱਕ ਕਦਮ ਅੱਗੇ ਲੱਗਿਆ ਹੋਇਆ। ਹੁਣ ਅਸੀਂ ਇਹਨਾਂ ਦੀ ਅੱਖਾਂ 'ਚ ਰੜਕਦੇ ਹਾਂ। ਕਾਰਨ ਕੱਲੇ ਅਫਸਰ ਦੀ ਮਹੀਨੇ ਦੀ 2-2, 3-3 ਲੱਖ ਰੁਪਏ ਦੀ ਇਨਕਮ ਮਰ ਗਈ, ਸਿਰਫ ਆ 2 ਜਗ੍ਹਾ ਤੋਂ ਮਾਈਨਿੰਗ ਰੋਕਣ ਕਰਕੇ। ਇਹਨਾਂ ਦੀਆਂ ਜਿੰਨੀਆਂ ਵੀ ਆਯਾਸ਼ੀਆਂ ਨੇ, ਇਹਨਾਂ ਦੇ ਜਿੰਨੇ ਵੀ ਨਜਾਇਜ਼ ਕੰਮ ਨੇ, ਇਹ ਸਾਰੇ ਰੇਤੇ ਦੇ ਸਿਰ ਤੇ ਚੱਲਦੇ ਆ। ਇਹ
ਹੁਣ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਸਾਡੇ ਨਾਲ ਕੀ ਕਰਨਾ, ਸਾਡੀ ਟੀਮ ਨਾਲ ਲੱਗੇ ਹੋਏ ਆ। ਕੋਈ ਕਿਤੇ ਬਿਆਨ ਦਵਾਉਂਦਾ, ਕੋਈ ਕਿਤੇ ਬਿਆਨ ਦਵਾਉਂਦਾ। ਵੀ ਡੋਂਟ ਕੇਅਰ ਅਬਾਊਟ ਇਟ, ਸਾਨੂੰ ਕੋਈ ਪਰਵਾਹ ਨਹੀਂ ਕਰਨ ਜੋ ਕੁਝ ਕਰਨਾ। ਪਰ ਅਸੀਂ ਸ਼੍ਰੀ ਚਮਕੌਰ ਸਾਹਿਬ ਦੇ ਇਲਾਕੇ ਨੂੰ ਦੁਬਾਰਾ ਤੋਂ ਉਹੀ ਹੜ੍ਹਾਂ ਦੀ ਮਾਰ ਦੇ ਵਿੱਚ, ਉਹੀ ਸੜਕਾਂ ਤੇ ਖੱਜਲ ਖੁਆਰੀ, ਉਹੀ ਲੋਕਾਂ ਦੀ ਬਰਬਾਦੀ ਅਸੀਂ ਨਹੀਂ ਹੋਣ ਦੇਣੀ। ਸਤਿ ਸ੍ਰੀ ਅਕਾਲ। ਅਸੀਂ ਆਪ ਜੀ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਵੀ ਇੱਥੇ ਅਸੀਂ ਰੇਤੇ ਦੇ ਟਿੱਪਰ ਲੰਘਣ ਦਾ ਜਿਹੜਾ 100-200 ਰੁਪਏ ਪਰਚੀ ਲਾ ਲੈਂਦੇ ਆ, ਇਹ ਬੰਦ ਕਰ ਦਿਓ। ਉਹ 100 ਰੁਪਏ ਦੀ ਪਰਚੀ ਕਿੱਥੋਂ ਕਿੱਥੋਂ ਫਿਰ ਰੇਤਾ ਲਿਆ ਕੇ ਇੱਥੇ ਪੂਰੀ ਕਰਨੀ ਪਈ ਆ ਪੂਰੇ ਪੰਜਾਬ ਨੂੰ। ਤੇ ਸਾਨੂੰ ਲੋਕਾਂ ਨੇ ਕਿਹਾ ਵੀ ਜਦੋਂ ਮਾਈਨਿੰਗ ਹੁੰਦੀ ਆ ਉਦੋਂ ਕਿਉਂ ਨਹੀਂ ਰੋਕਦੇ ਤੁਸੀਂ? ਹੜ੍ਹਾਂ ਦਾ ਪਾਣੀ ਆ ਗਿਆ ਚੜ ਕੇ ਜੀ, ਠੋਕਰ ਟੁੱਟ ਗਈ, ਬੰਨ ਟੁੱਟਣ ਲੱਗਾ, ਬੰਨ ਦੇ ਬਿਲਕੁਲ ਕੋਲ ਆ ਗਿਆ ਪਾਣੀ। ਅਸੀਂ ਵੀਡੀਓ ਪਾਤੀ, ਆ ਗਿਆ ਜੀ ਜਦੋਂ ਅਮਲਾ ਫਲਾ ਭੱਜ ਕੇ ਗੱਡੀਆਂ ਲੈ ਕੇ, ਡੀਸੀ ਦੀ ਗੱਡੀ ਮੁਰੇ, ਰੋਪੜ ਦੇ ਐਸਐਸਪੀ ਦੀ ਪਿੱਛੇ, ਨਾਲ ਇੱਥੇ ਚਮਕੌਰ ਸਾਹਿਬ ਦਾ ਪ੍ਰਸ਼ਾਸਨ ਸਾਹਿਬ ਟੂ 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 ਕਰਦਾ ਆ ਗਿਆ। ਸ਼ਰਾਰਤੀ ਅਨਸਰ, ਸ਼ਰਾਰਤੀ ਅਨਸਰ ਦੱਸੋ। ਉਹ ਮਾਛੀਵਾੜੇ ਯਾਰ ਸਮਰਾਲੇ ਦੇ ਆ ਕੇ ਭੱਜ ਕੇ ਕਹਿੰਦੇ ਜੀ ਤੁਸੀਂ ਬੁਲਾ ਲਓ ਲੋਕਾਂ ਨੂੰ ਵੀ ਰੇਤਾ ਲਾ ਦੇਣ, ਥੈਲੇ ਲਾ ਦੇਣ, ਪਰ ਐਂ ਨਾ ਕਹੋ ਜੀ ਵੀ ਬੰਨ ਨੂੰ ਖਤਰਾ। ਮੈਂ ਫੇਰ ਲੋਕਾਂ ਨੇ ਜਲੇਬੀਆਂ ਖਾਣ ਆਉਣਾ? ਖਤਰਾ ਤਾਂ ਆਪੇ ਆ ਜੀ। ਬੰਨ ਦੇ ਤਾਂ 5 ਫੁੱਟ ਦੇ ਨੇੜੇ ਪਾਣੀ ਪਹੁੰਚ ਗਿਆ, ਠੋਕਰਾਂ ਤੁਹਾਡੀਆਂ ਗਿਰਨ ਲੱਗ ਗਈਆਂ। ਪਿਛਲੇ 20-25 ਸਾਲਾਂ 'ਚ ਇਹਨਾਂ ਬੰਨਾਂ ਤੇ 1 ਰੁਪਈਆ ਵੀ ਸਰਕਾਰੀ ਤੌਰ ਤੇ ਇੱਥੇ ਨਹੀਂ ਲੱਗਿਆ। ਕਾਗਜ਼ਾਂ ਦੇ ਵਿੱਚ ਕਰੋੜਾਂ ਰੁਪਏ ਦੇ ਬਿੱਲ ਪਏ ਹੋਏ ਆ। ਜਾਲ ਨਹੀਂ ਬਣੇਗੇ ਮੁੜ ਕੇ ਇੱਥੇ ਕਿਸੇ ਦੇ ਵੀ। ਉਹ ਆਇਆ ਅਮਲਾ ਫੈਲਾ, ਅਸੀਂ ਮੀਟਿੰਗ ਕੀਤੀ ਉਹਨਾਂ ਨਾਲ, ਉਹਨਾਂ ਨੂੰ ਦੱਸਿਆ ਵੀ ਉਹ ਸਾਹਮਣੇ ਜਿਹੜੀ ਸੈਂਟ ਹੈ ਡਿਪੋਜ਼ਿਟ ਹੋ ਗਈ, ਵੀ ਸਾਹਮਣੇ ਰੇਤਾ ਜਮਾ ਹੋਇਆ ਵਾ, ਵੀ ਉਹ ਰੇਤਾ ਚੱਕ ਲਈਏ ਜਾਂ ਉਹਦੇ ਵਿੱਚ ਨੂੰ ਇੱਕ ਡ੍ਰਿਚ ਮਾਰ ਕੇ ਬਣਾ ਕੇ ਪਾਣੀ ਦਾ ਰਸਤਾ ਬਣਾ ਦਈਏ, ਬਾਕੀ ਪਾਣੀ ਨੇ ਆਪਣਾ ਰਸਤਾ ਖੋਲਣਾ। ਇਹ ਬੰਨਾਂ ਦੇ ਉੱਤੇ ਜਿਹੜਾ ਥੈਟ ਆ ਪਾਣੀ ਦੇ ਇੱਧਰ ਆ ਕੇ ਵੱਜਦਾ ਉਹ ਬਚ ਜੂਗਾ। ਮੀਟਿੰਗ ਬੁਲਾਈ ਗਈ ਜੀ, ਨਾ ਕੋਈ ਹੱਲ ਨਿਕਲਿਆ। ਅਸੀਂ ਜਾ ਕੇ ਪੁਲਿਸ ਲਾਈਨ ਦੇ ਕੋਲ ਧਰਨਾ ਲਾਇਆ। ਉਧਰ ਤਾਂ ਹੜ੍ਹਾਂ ਦਾ ਡਰ, ਆਪ ਦੀ ਪੌਣੀ ਟੀਮ ਅਸੀਂ ਉਰੇ ਛੱਡ ਕੇ ਗਏ, 25-30 ਬੰਦੇ ਲੈ ਕੇ ਜਿਹੜੇ ਉਧਰ ਤੋਣੇ ਨੇ ਉਹਨੂੰ ਲੈ ਕੇ ਧਰਨਾ ਲਾਇਆ। ਫਿਰ ਉੱਥੇ ਮੀਟਿੰਗ ਹੁੰਦੀ ਹੈ ਦੋਹੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦੇ ਨਾਲ। ਅਗਲੇ ਦਿਨ ਰੋਪੜ ਦਾ ਡੀਸੀ ਆ, ਰੋਪੜ ਦਾ ਐਸਐਸਪੀ ਆ, ਤੇ ਉਹ ਨਵੇਂ ਸ਼ਹਿਰ ਤੋਂ ਨੇ ਅਫਸਰ, ਵਿੱਚ ਮਾਈਨਿੰਗ ਦੇ ਅਫਸਰ ਆਏ ਹੋਏ ਨੇ, ਤੇ ਉਧਰੋਂ ਉਹ ਕੋਈ ਐਮਐਲਏ ਆਮ ਆਦਮੀ ਪਾਰਟੀ ਦੀ ਉਹਦਾ ਮੁੰਡਾ ਆਇਆ ਹੋਇਆ ਕਰਨ ਕਟਾਰੀਆ। ਉੱਥੇ ਮੀਟਿੰਗ ਹੁੰਦੀ ਹੈ ਟਿੱਬੀ ਸਾਹਿਬ ਦੇ ਵਿੱਚ। ਫਿਰ ਕੀ ਹੁੰਦਾ, ਉਹਨੂੰ ਦੱਸਿਆ ਜਾਂਦਾ ਵੀ ਆਹ ਨਕਸ਼ੇ ਤੇ ਦਿਖਾਤਾ ਵੀ ਜੰਗਲਾਤ ਮਹਿਕਮੇ ਦੀ ਜ਼ਮੀਨ ਹੈ ਜੀ, ਇਹਦੇ ਵਿੱਚ ਨੂੰ ਪਾਣੀ ਨਿਕਲ ਸਕਦਾ। ਇਹ ਲੋਕ ਬਚਦੇ ਨੇ, ਤਕਰੀਬਨ 2 ਲੱਖ ਲੋਕ ਇੱਧਰਲੇ ਪਾਸੇ ਰਹਿੰਦੇ ਨੇ ਜੀ, ਜਿਹਨੂੰ ਬਚਾਉਣ ਦੀ ਗੱਲ ਹੋਈ। ਉਹਨਾਂ ਦੱਸਿਆ ਵੀ ਸਿਰਫ 20 ਕਿੱਲੇ ਜ਼ਮੀਨ ਸੀ, ਸਿਰਫ ਜਿਹੜੀ ਫੋਰੈਸਟ ਦੀ ਆ, ਜੰਗਲਾਤ ਦੀ 20 ਕਿੱਲੇ ਜ਼ਮੀਨ ਸੀ, ਜਿਹਦੇ ਵਿੱਚ ਨੂੰ ਸਿਰਫ ਇੱਕ ਲਾਈਨ ਬਣਾਉਣੀ ਸੀ ਪਾਣੀ ਵਾਸਤੇ, ਇੱਕ ਨਾਲਾ ਪੱਟਿਆ ਜਾਣਾ ਸੀਗਾ ਬਸ। ਉਹ ਵੀ ਰੇਤਾ ਥੋੜਾ ਜਿਹਾ ਹਟਾਉਣਾ ਸੀ, ਬਾਕੀ ਪਾਣੀ ਤਾਂ ਆਪਣਾ ਰਸਤਾ ਆਪੇ ਬਣਾ ਲੈਂਦਾ ਹੁੰਦਾ। ਉਹ 20 ਕਿੱਲਿਆਂ ਨੂੰ ਬਚਾਉਣ ਵਾਸਤੇ ਇਧਰ ਲੋਕਾਂ ਨੂੰ ਮਰਨ ਦੇ ਖਤਰੇ ਦੇ ਵਿੱਚ ਪਾਤਾ ਇਹਨਾਂ ਨੇ। ਕਾਰਨ ਉਹਦੇ ਪਿੱਛੇ ਕੀ ਆ, ਜਿਹੜੀ ਉਹ ਜੰਗਲਾਤ ਦੀ ਜ਼ਮੀਨ 125 ਕਿੱਲਾ ਤੇ ਉਹਦੇ ਨਾਲ ਨਾਲ ਹੋਰ ਜਿੰਨੀ ਅੱਗੇ ਜ਼ਮੀਨ ਪਈ ਆ, ਉਹ ਸਾਰੀ ਕੋਈ ਰਿਟਾਇਰਡ ਐਸਐਸਪੀ ਆ, ਕੋਈ ਰਿਟਾਇਰਡ ਕਰਨਲ ਆ, ਕੋਈ ਰਿਟਾਇਰਡ ਜਰਨਲ ਆ, ਕੋਈ ਡੀਸੀ ਰਿਟਾਇਰਡ ਆ, ਕੋਈ ਕਮਿਸ਼ਨਰ ਰਿਟਾਇਰਡ ਆ, ਕੋਈ ਕਿਸੇ ਦਾ ਜਵਾਈ ਆ ਸਿਆਸੀ ਲੋਕ ਦਾ, ਕੋਈ ਸਿਆਸੀ ਬੰਦਾ ਆਪ ਹੈ, ਕੋਈ ਉਹਦਾ ਮੁੰਡਾ ਹੈ, ਕੋਈ ਉਹਦਾ ਸਾਲਾ ਹੈ, ਕੋਈ ਭਤੀਜਾ ਹੈ, ਕੋਈ ਭਾਣਜਾ। ਇਹਨਾਂ ਸਾਰਿਆਂ ਨੇ ਕਬਜ਼ਾ ਕੀਤਾ ਹੈ ਉਹਨਾਂ ਜ਼ਮੀਨਾਂ ਤੇ। ਤੇ ਜਿਹੜਾ ਉਹ ਜ਼ਮੀਨ ਤੇ ਕਬਜ਼ਾ ਛਡਾਉਣ ਦੀ ਗੱਲ ਕਰਦਾ, ਉਹਦੇ ਤੇ ਜਾਂ ਪਰਚਾ ਦਿੱਤਾ ਜਾਂਦਾ ਜਾਂ ਉਹਨੂੰ ਕੁੱਟਿਆ ਮਾਰਿਆ ਜਾਂਦਾ। ਲੋਕ ਮਰਨ, ਪੰਜਾਬ ਆਪਣੇ ਬੰਨ ਆਪ ਬੰਨੇ, ਕੋਈ ਮਤਲਬ ਨਹੀਂ ਇਹਨਾਂ ਨੂੰ। ਸਿਰਫ ਤੇ ਸਿਰਫ ਉਹ ਸਾਹਮਣੇ ਆ ਜਿੱਥੇ ਆਪਾਂ ਬੈਠੇ, ਇੱਥੋਂ 500 ਮੀਟਰ ਦੇ ਬਿਲਕੁਲ ਸਾਹਮਣੇ ਉਹ ਦਰਖਤ ਦਿਖਦੇ ਨੇ, ਹੁਣ ਧੁੰਦ ਪਈ ਵੀ ਆ, ਉੱਥੇ ਹੈ ਜੀ ਉਹ ਨਕਸ਼ੇ, ਸੈਟੇਲਾਈਟ ਰਾਹੀਂ ਨਕਸ਼ਾ ਕੱਢ ਕੇ ਦੇਤਾ, ਨੰਬਰ ਤੱਕ ਅਸੀਂ ਕੱਢ ਕੇ ਦੇਤੇ ਸਾਡੀ ਟੀਮ ਨੇ, ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਨੇ। ਅੱਜ ਵੀ ਜੁਝਾਰ ਸਿੰਘ ਜੀ ਕੋਲ ਸਾਰੇ ਕਾਗਜ਼ ਪਏ ਨੇ, ਨਕਸ਼ੇ ਜੋੜ ਕੇ ਨਕਸ਼ੇ ਬਣਾ ਕੇ ਦਿੱਤੇ, ਪੁਰਾਣੀਆਂ ਰਿਪੋਰਟਾਂ ਕੱਢ ਕੇ ਦਿੱਤੀਆਂ ਉਹਨਾਂ ਨੂੰ। ਪਰ ਨਹੀਂ ਜੀ, ਉਹਨਾਂ ਨੂੰ ਬਚਾਉਣਾ, ਉਹਨਾਂ ਦੇ ਕਬਜ਼ੇ ਨੇ ਜ਼ਮੀਨਾਂ ਤੇ। ਲੋਕ ਮਰਨ, ਕੋਈ ਮਤਲਬ ਨਹੀਂ ਹੈ। ਸਿਆਸਤ ਵੜ ਜਾਂਦੀ ਆ ਗੱਡੀ 'ਚ ਬਹਿੰਦੀ ਸਾਰ, ਫਿਰ ਸਿਆਸਤ ਸ਼ੁਰੂ ਹੋ ਜਾਂਦੀ ਇਹਨਾਂ ਦੀ। ਜਦੋਂ ਉਰੇ ਹੜ੍ਹ ਆਏ ਹੋਏ ਤੇ ਆ ਗਏ ਜਿਨ੍ਹਾਂ ਨੇ ਰੇਤਾ ਚੋਰੀ ਕੀਤਾ, ਇੱਥੋਂ ਆ ਕੇ ਕੀ ਕਰਦੇ ਆ, ਉਹ ਗੱਡੀਆਂ ਦੇ ਵਿੱਚ ਲਿਫਾਫੇ 'ਚ ਗਾਰਾ ਪਾ ਕੇ ਰੱਖਿਆ ਹੋਇਆ, ਉਤਰਨ ਤੋਂ ਪਹਿਲਾਂ ਮੂੰਹ ਨੂੰ ਲਾ ਲੈਂਦੇ ਆ, 2 ਕੁ ਤਸਲੇ ਉੱਧਰ ਭਰਦੇ ਆ, 2 ਕੁ ਕਹੀਆਂ ਥੈਲੇ 'ਚ ਉੱਧਰ ਪਾਉਂਦੇ ਆ, ਰੀਲਾਂ ਜੀਆਂ ਬਣਾ ਕੇ ਚਲੋ ਟੂ ਟੂ ਕਰਦੀਆਂ ਗੱਡੀਆਂ, ਕਦੇ ਇੱਧਰ ਨੂੰ ਟੂ ਟੂ ਕਰਦੀਆਂ, ਕਦੇ ਗੱਡੀਆਂ ਉੱਧਰ ਨੂੰ। ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਵੀ ਤੁਸੀਂ ਉਹ ਤਾਂ ਚੋਰੀ ਕਰਨ ਵਾਲੇ ਰੇਤਾ, ਤੁਹਾਡੀ ਮਿਹਰਬਾਨੀ ਨਾਲ ਤਾਂ ਪਾਣੀ ਇੱਥੇ ਆ ਗਿਆ,
ਤੇ ਉਹੀ ਰਾਖੇ ਬਣੀ ਫਿਰਦੇ ਆ, ਨੰਬਰ ਬਣਾਉਂਦੇ ਫਿਰਦੇ ਆ। ਉਹ ਕਹਿੰਦੇ ਵੀ ਅਸੀਂ ਉਹ ਵਾਰਸ। ਇਹਨੂੰ ਨਜਾਇਜ਼ ਮਾਈਨਿੰਗ ਨੂੰ ਇਹਨੂੰ ਲੁੱਟ ਕਿਹਾ ਕਰੋ, ਰੇਤੇ ਦੀ ਚੋਰੀ ਕਿਹਾ ਕਰੋ। ਆਓ ਕਬਜ਼ੇ ਛੁੱਟਣਗੇ, ਫਿਰ ਪਾਣੀ ਦਾ ਰਸਤਾ ਸਿੱਧਾ ਹੋਊਗਾ। ਇਹ ਬੰਨ ਮਜ਼ਬੂਤ ਹੋਣਗੇ ਤਾਂ ਆਪਾਂ ਬਚੂਗੇ। ਮਾਈਨਿੰਗ ਜਿੱਥੇ ਹੋਣੀ ਚਾਹੀਦੀ ਆ ਉੱਥੇ ਹੋਵੇ। ਆ ਪਿੱਛੇ ਹੁਣ ਫੇਰ ਆ ਗਏ ਸੀਗੇ, ਆਖੇ ਜੀ ਸਾਡੀ ਇਹ ਰਹਿੰਦੀ ਹੈ ਜੀ, ਹਲੇ ਰੇਤਾ ਚੱਕਣ ਤੇ ਰਹਿੰਦਾ, ਇਹ ਸਰਕਾਰੀ ਖੱਡ ਆ। ਉਹ ਸਰਕਾਰੀ ਖੱਡ ਦੇ ਚੱਕਰ ਦੇ ਵਿੱਚ ਪ੍ਰਾਈਵੇਟ ਲੋਕਾਂ ਦੇ ਫੋਨ ਆਉਣ ਲੱਗੇ ਸਾਨੂੰ। ਉਹ ਕਹਿੰਦਾ ਜੀ ਤੁਸੀਂ ਮਾੜਾ ਜਿਹਾ ਪਾਸੇ ਹਟ ਜਾਓ, ਤਾਂ ਖੱਡੇ ਮੇਰੀ ਆ। ਐਸਡੀਓ ਕਹਿੰਦਾ ਸਰਕਾਰੀ ਆ, ਤੇ ਪ੍ਰਾਈਵੇਟ ਬੰਦੇ ਸਾਡੇ ਕੋਲ ਸਿਫਾਰਸ਼ਾਂ ਲੈ ਕੇ ਆ ਰਹੇ ਆ ਵੀ ਇਹ ਮੇਰੇ ਮਾਮੇ ਦੇ ਮੁੰਡੇ ਦੀ ਆ, ਇਹ ਮੇਰੀ ਭੂਆ ਦੇ ਮੁੰਡੇ ਦੀ ਆ, ਇਹ ਮੇਰੀ ਮਾਸੀ ਦੇ ਮੁੰਡੇ ਦੀ ਆ। ਦੱਸੋ ਹੁਣ ਕਿਹਦੀ ਕਹੀ ਉਹਨੂੰ। ਔਰ ਤੁਸੀਂ ਹੈਰਾਨ ਮੰਨਣਾ, ਸਰਕਾਰ ਆਮ ਆਦਮੀ ਪਾਰਟੀ ਦੀ ਆ, ਪਰ ਮਾਈਨਿੰਗ ਵਾਸਤੇ ਭੱਜੇ ਕੌਣ ਕੌਣ ਫਿਰਦੇ ਆ? ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ, ਕਾਂਗਰਸ ਦੇ ਬੰਦੇ ਇਕਜੁੱਟ ਹੋ ਕੇ ਇੱਕ ਗੱਡੀ ਚ ਆਉਂਦੇ ਆ, ਇੱਕ ਗੱਡੀ ਚ ਆਉਂਦੇ ਆ। ਆਪਾਂ ਤਾਂ ਬੂਥਾਂ ਪਰ ਇੱਕ ਦੂਜੇ ਕਿ ਮੂੰਹ ਨਹੀਂ ਨਾ ਕਰਦੇ ਵੀ ਉਹਨੇ ਉਹ ਪਾਰਟੀ ਦਾ ਲਾਇਆ ਵਾ ਬੂਥ, ਉਹਨੇ ਉਹ ਪਾਰਟੀ ਦਾ ਲਾਇਆ ਵਾ। ਆਪਾਂ ਤਾਂ ਬੁਲਾਉਂਦੇ ਨਹੀਂ ਨਾ, ਇਹ ਇੱਕ ਗੱਡੀ ਚ ਆਉਂਦੇ ਆ। ਸਾਨੂੰ ਮਿਲੇ ਪਿੱਛੇ ਚਮਕੌਰ ਸਾਹਿਬ, ਇੱਕ ਗੱਡੀ ਚ ਉਤਰੇ, ਅਸੀਂ ਉਹਨੂੰ ਪੁੱਛ ਲਿਆ ਬਈ ਜੀ ਉਹ ਅਕਾਲੀ ਦਲ ਵਾਲਿਆਂ ਦਾ ਫੋਨ ਹੈ ਤਾਂ ਉਹਨਾਂ ਦਾ ਕੌਣ ਆ? ਕਹਿੰਦਾ ਮੈਂ। ਬੰਦਾ ਬੋਲਿਆ, ਫਿਰ ਕਿਹਾ ਜੀ ਕਿ ਕਾਂਗਰਸ ਵਾਲੇ ਨੇ ਕਿਹਾ ਤਾਂ ਉਹਦਾ ਕੌਣ ਆ? ਉਹ ਕਹਿੰਦਾ ਮੈਂ ਆਏ ਤੁਸੀਂ ਇੱਕੋ ਗੱਡੀ ਚ? ਕਹਿੰਦੇ ਹਾਂ ਜੀ ਸਾਡਾ ਇਕੱਠਾ ਹੀ ਆ ਕੰਮ। ਚਲੋ ਦੱਸੋ ਜੀ ਹੁਣ ਕਿਹਨੂੰ ਕਹੀਏ? ਨਾ ਜੀ 50-50 ਉਹਨਾਂ ਦਾ, 75-25 ਕਿੱਥੇ ਆ? ਹੁਣ ਕਿਹਨੂੰ ਕਹੀਏ ਜੀ? ਕੌਣ ਕਹੇ ਰਾਣੀ ਅੱਗਾ ਢੱਕ? ਉਹੀ ਪੋਪ ਲਾਈਨਾਂ, ਉਹੀ ਟਿੱਪਰ, ਉਹੀ ਮਸ਼ੀਨਾਂ ਉਹ ਬਾਦਲਾਂ ਵੇਲੇ ਚੱਲਦੇ ਨੇ, ਉਹੀ ਪੋਪ ਲਾਈਨਾਂ, ਉਹੀ ਮਸ਼ੀਨਾਂ, ਉਹੀ ਟਿੱਪਰ ਕਾਂਗਰਸ ਵੇਲੇ ਚੱਲਦੇ ਨੇ। ਦੱਸੋ ਕਿਹਨੂੰ ਰੋਕੂਗੇ? ਤੇ ਜਦੋਂ ਵਾਰੀ ਆਉਣੀ ਹੈ ਬੰਨਾਂ ਨੂੰ ਬਚਾਉਣ ਦੀ, ਉਦੋਂ ਕੌਣ ਆ? ਉਦੋਂ ਆਪਾਂ। ਅਸੀਂ ਆਪਸ ਚ ਲੜਦੇ ਸੀ ਉੱਥੇ ਵੀ ਥੈਲਾ ਇਦਾਂ ਨਹੀਂ, ਇਦਾਂ ਲਾ, ਇੱਧਰ ਲਾ ਲਾ, ਉੱਧਰ ਲਾ ਲਾ। ਅਸੀਂ ਲੜੇ ਆਪਸ ਦੇ ਵਿੱਚ, ਕੋਈ ਕਹੇ ਵੀ ਇੱਥੇ ਲਾਇਆ ਵਾ ਠੀਕ ਆ, ਕੋਈ ਕਹੇ ਇੱਥੇ ਲਾਇਆ ਹੋਇਆ ਠੀਕ ਆ। ਅਸੀਂ ਆਪਸ ਚ ਲੜਦੇ ਆ ਕਿਉਂਕਿ ਡਰੇ ਹੋਏ ਅਸੀਂ ਡਰੇ ਹੋਏ ਤੇ ਵੀ ਫਟਾਫਟ ਮਜ਼ਬੂਤ ਕਰ ਲਈਏ। ਇਹ ਇੱਕੋ ਗੱਡੀ ਦੇ ਵਿੱਚ ਆ ਕੇ ਲੁੱਟਣ ਵਾਸਤੇ ਆਉਂਦੇ ਨੇ। ਹੁਣ ਵੀ ਲੱਗੇ ਹੋਏ ਆ। ਹੁਣ ਸਾਨੂੰ ਪਿੱਛੇ ਆਇਆ, ਮੇਰੀ ਫੋਟੋ ਦਿਖਾਈ ਜੀ, ਮੈਂ ਤੇ ਲਖਵੀਰ ਸਿੰਘ ਦੀ, ਜਿੱਦਣ ਰਿਸ਼ਤੇ ਤੇ ਅਸੀਂ ਚਿੱਟਾ ਸੋਨੇ ਦੀ ਵੀਡੀਓ ਪਾ ਕੇ ਹਟੇ, ਉਹ ਸਾਡੀ ਦੋਨਾਂ ਦੀ ਵੀਡੀਓ ਦੇ ਵਿੱਚੋਂ ਫੋਟੋ ਕੱਟੀ ਹੋਈ, ਉਹ ਫੋਟੋ ਮੈਨੂੰ ਭੇਜੀ ਜਾਂਦੀ ਆ। ਕਹਿੰਦੇ ਜੀ ਆ ਬੰਦੇ, ਕਹਿੰਦੇ ਵੀ ਆਹ ਬੰਦੇ ਕੌਣ ਆ? ਬੰਦੇ ਕਿੱਥੇ ਦੇ ਆ? ਉਹ ਬਾਦਲਾਂ ਦੇ ਗੜ੍ਹ ਦੇ ਜਿਹੜੇ ਪੁੱਛਦੇ ਫਿਰਦੇ ਆ। ਆਹ ਬੰਦੇ ਦੋ ਕੌਣ ਆ? ਇਹਨਾਂ ਦਾ ਹੱਲ, ਇਹਨਾਂ ਨੂੰ ਪੈਸੇ ਪੁੱਛੋ, ਵੀ ਪੈਸੇ ਪੁੱਛੋ ਇਹਨਾਂ ਨੂੰ। ਉਹ ਬੰਦਾ ਕਹਿੰਦਾ ਵੀ ਗੱਲ ਨਹੀਂ ਬਣਨੀ ਪੈਸਿਆਂ ਨਾਲ। ਅੱਛਾ ਇਹਨਾਂ ਦਾ ਲਿਹਾਜੀ ਕੌਣ ਆ? ਉਹ ਕਹਿੰਦੇ ਕਿਸੇ ਦੇ ਲਿਹਾਜੀ ਨਹੀਂ ਹੈਗੇ। ਆਹੋ ਚਲੋ ਨਾ ਨਹੀਂ ਲੈਣਾ ਹਲੇ, ਉਹ ਜਾਂ ਮੁੱਕਰਨਗੇ ਫੇਰ ਲਵਾਂਗੇ ਨਾ, ਹਨਾ ਜੀ, ਵੀ ਉਹ ਕੋਈ ਗੱਲ ਨਹੀਂ ਹੈਗੀ। ਉਸ ਤੋਂ ਬਾਅਦ ਕਹਿੰਦੇ ਡਰ, ਉਹ ਕਹਿੰਦੇ ਡਰ ਵਾਲੀ ਗੱਲ ਲੱਗਦੀ ਨਹੀਂ, ਮਰਨੇ ਨੂੰ ਤਿਆਰ ਨੇ। ਕਹਿੰਦੇ ਫਿਰ ਪਰਚੇ ਕਹਿੰਦੇ ਕੱਟ ਲਏ, ਜੇਲਾਂ ਵੀ ਕੱਟੀਆਂ ਇਹਨਾਂ ਨੇ, ਹੱਲੇ ਨਹੀਂ। ਅਸੀਂ ਤਾਂ ਮਰਨ ਤੇ ਖੜੇ ਆ, ਮਰਨ ਤੇ ਖੜੇ ਆ ਅਸੀਂ ਤਾਂ, ਪਰ ਆਪਣਾ ਇਲਾਕਾ ਨਹੀਂ ਡੁੱਬਣ ਦੇਣਾ ਅਸੀਂ। ਐਵੇਂ ਇੱਕ ਮੇਰੀ ਬੇਨਤੀ ਹੋਰ ਹੈ ਇਸ ਵਿਸ਼ੇ ਦੇ ਨਾਲ, ਵਾਤਾਵਰਨ ਨੂੰ ਲੈ ਕੇ ਹੈ ਜੀ। ਸਾਡੇ ਧੌਲਰਾਂ ਪਿੰਡ ਦੇ ਵਿੱਚ ਇੱਕ ਰੁਚੀਰਾ ਪੇਪਰ ਮਿਲ ਜਿਹੜੀ ਲਾਉਣ ਦੀ ਬਹੁਤ ਕੋਸ਼ਿਸ਼ ਹੋ ਰਹੀ ਆ। ਗੁਰਜੀਤ ਰਾਣੇ ਦੇ ਉਹ ਕੁੜਮ ਨੇ, ਜਤਿੰਦਰ ਸਿੰਘ ਖੁਰਦਬਨ, ਉਹਨਾਂ ਦੀ ਉਹ ਫੈਕਟਰੀ ਆ। ਗੁਰਜੀਤ ਰਾਣੇ ਨੇ ਮੈਨੂੰ 22 ਅਪ੍ਰੈਲ ਨੂੰ ਫੋਨ ਕੀਤਾ ਸੀਗਾ ਆਪ, ਮੈਨੂੰ ਕਹਿੰਦਾ ਵੀ ਬਾਬਾ ਜੀ ਵੀ ਮੇਰੇ ਰਿਸ਼ਤੇਦਾਰ ਨੇ 7-8 ਸਾਲ ਤੋਂ ਪਹਿਲਾਂ ਚੱਕਰਾਂ ਦੇ ਵਿੱਚ ਪਏ, ਵੀ ਹੁਣ ਮਸਾਂ ਕਲੀਅਰ ਹੋਏ ਆ, ਵੀ ਪਬਲਿਕ ਹੀਅਰਿੰਗ ਆ 30 ਅਪ੍ਰੈਲ ਨੂੰ, ਵੀ ਤੁਸੀਂ ਪਾਸ ਕਰਾ ਦਿਓ। ਮੈਂ ਠੀਕ ਹੈ ਜੀ, ਆਪਾਂ ਚੁੱਪ ਕਰ ਗਏ ਵੀ ਕੋਈ ਗੱਲ ਨਹੀਂ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਡਾਇਰੈਕਟਰ ਆਉਂਦਾ, ਉਹ ਮੈਨੂੰ ਮਿਲਦਾ, ਰਾਜਾ ਢਾਬਾ ਖਮਾਣੋ। ਉੱਥੇ ਉਹ ਕੀ ਆਫਰ ਕਰਦਾ, ਕਹਿੰਦਾ ਜੀ ਵੀ ਜੇ ਕਿਸੇ ਨੂੰ ਸਾਂਭਣਾ ਸੁੰਭਣਾ, ਕਿਸੇ ਨੂੰ ਕੁਝ ਕਰਨਾ, 30 ਲੱਖ ਰੁਪਈਆ ਤੁਸੀਂ, ਮੈਂ ਹੀ ਕਹਿੰਦਾ ਤੁਸੀਂ ਖਰਚ ਦਿਓ ਜਿੱਥੇ ਕਰਨਾ। ਮਤਲਬ ਕੀ ਸੀ ਉਹਦਾ? ਮੈਨੂੰ 30 ਲੱਖ ਦੀ ਆਫਰ ਦੇ ਗਿਆ ਇਨਡਾਇਰੈਕਟਲੀ, ਵੀ 30 ਲੱਖ ਤੱਕ ਤੂੰ ਲੈ ਲਾ, ਵੀ ਬਸ ਸਾਂਭ ਲਈ ਕੰਮ। ਕਹਿ ਗਿਆ ਵੀ ਤੂੰ ਖਰਚਾ ਕਰ ਲਈ। ਮੈਂ ਜੀ ਠੀਕ ਆ, ਆਪਾਂ ਨਹੀਂ ਬੋਲੇ। ਮੈਂ ਆਉਣਾ, ਗੱਲਬਾਤ ਕਰਨੀ, ਆ ਕੇ ਲੱਖੀ ਨੂੰ ਘਰੇ ਮਿਲਣਾ, ਜਾ ਕੇ ਹਫਸਾਬਾਦ ਇਹਨਾਂ ਨੂੰ ਦੱਸੇ ਆਉਣਾ ਵੀ ਆਹ ਗੱਲਬਾਤ ਚੱਲਦੀ ਹੈ ਜੀ। ਆਪਾਂ ਚੁੱਪ। ਉਸ ਤੋਂ ਬਾਅਦ ਫਿਰ ਪ੍ਰੈਸ਼ਰਾਈਜ਼, ਫਿਰ ਲੋਕਲ ਬੰਦੇ ਪਾ ਕੇ ਜੁਝਾਰ ਸਿੰਘ ਜੀ ਪ੍ਰਧਾਨ ਜੀ ਨੂੰ, ਫਿਰ ਅਖੀਰ ਦੇ ਵਿੱਚ ਕਹਿੰਦੇ ਵੀ ਮਾਲਕ ਕਹਿੰਦਾ ਮਿਲਣੇ ਨੂੰ ਪ੍ਰਧਾਨ ਜੀ ਬਾਰੇ। ਪ੍ਰਧਾਨ ਜੀ ਮਾਲਕੇ ਕਹਿੰਦਾ ਸੀਗਾ, ਹਾਂਜੀ ਵੀ ਮਿਲ ਲਵੇ।
ਇਹ ਕਹਿੰਦੇ ਵੀ ਨਾ ਵੀ ਕੀ ਮਿਲਣਾ, ਹੁਣ ਅਸੀਂ ਨਹੀਂ ਮਿਲਣਾ ਹੈਗਾ, ਅਸੀਂ ਆਪਣਾ ਇਲਾਕਾ ਅਸੀਂ ਨਹੀਂ ਲਵਾਰਸ ਛੱਡਣਾ, ਨਾ ਅਸੀਂ ਪੇਪਰ ਮਿਲ ਲੱਗਣ ਦੇਣੀ ਆ। ਔਰ 30 ਤਰੀਕ ਪਬਲਿਕ ਹੀਅਰਿੰਗ ਹੋਈ, ਇਲਾਕੇ ਨੇ ਸਾਥ ਦਿੱਤਾ, ਇਲਾਕਾ ਲੜਿਆ, ਇਲਾਕਾ ਜਿੱਤਿਆ ਉੱਥੇ। ਉਸ ਤੋਂ ਬਾਅਦ ਫਿਰ ਪ੍ਰੈਸ਼ਰਾਈਜ਼ ਹੋ ਗਿਆ ਕੰਮ, ਆਖੇ ਜੀ ਮੋਰਚਾ ਹੈ ਨਾ ਜਿਹੜਾ, ਇਹਨੂੰ ਚੰਨੀ ਵਾਸਤੇ ਵਰਤੋ, ਲਓ ਚੰਨੀ ਦੀ ਪਿੱਚ ਤਿਆਰ ਕਰੋ, ਲਓ ਚੰਨੀ ਉਹ ਪੇਪਰ ਮਿਲ ਲਵਾਉਣੇ ਵਾਲਾ, ਚੰਨੀ ਉਹ ਪੇਪਰ ਮਿਲ ਨੂੰ ਜ਼ਮੀਨ ਦਵਾਉਣੇ ਵਾਲਾ, ਤੇ ਚੰਨੀ ਨੂੰ ਰਾਖਾ ਬਣਾ ਦਈਏ। ਕਿਵੇਂ ਕਰੀਏ ਧੋਖਾ ਜੀ ਆਪਣੇ ਲੋਕਾਂ ਨਾਲ। ਤੇ ਜੇ ਤੁਸੀਂ ਚੰਨੀ ਬਾਰੇ ਗੱਲ ਕਰੋਗੇ ਵੀ ਉਹ ਜ਼ਮੀਨ ਦਵਾਉਂਦਾ ਜਾਂ ਜ਼ਮੀਨ ਦਵਾਈ ਆ ਉਹਨੇ, ਫਿਰ ਅਸੀਂ ਤੁਹਾਡੇ ਖਿਲਾਫ ਬੋਲੂਗੇ। ਬੋਲੋ ਭਾਈ, ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਣਾ। ਇੱਕ ਇੱਕ ਸ਼ਬਦ ਉਹ ਬੋਲਣਾ ਜਿਹੜਾ 16 ਆਨੇ ਸੱਚ ਹੋਊਗਾ। ਜਿਸ ਮਰਜ਼ੀ ਕਸਵੱਟੀ ਤੇ ਚਲੇ ਜਾਵੇ, ਇੱਕ ਇੱਕ ਸ਼ਬਦ, ਹਰ ਇੱਕ ਕਸਵੱਟੀ ਤੇ ਇੱਕ ਇੱਕ ਸ਼ਬਦ ਜੇ ਸੋਨੇ ਵਾਂਗੂ ਖਰਾ ਸਾਬਤ ਨਾ ਹੋਵੇ, ਫਿਰ ਗੱਲ ਕਰਿਓ ਜੀ, ਠੀਕ ਹੈ ਜੀ। ਗੱਲ ਕਿ ਨਹੀਂ ਜੀ? ਗੱਲ ਉੱਥੇ ਵੀ ਤੁਹਾਡੇ ਸਾਥ ਦੀ ਲੋੜ ਹੈ, ਮਾਨ ਸਾਹਿਬ ਤੁਹਾਡੀ ਵੀ ਬਹੁਤ ਲੋੜ ਹੈ ਜੀ, ਉੱਥੇ ਵੀ ਸਾਥ ਦਿਓ ਜੀ ਜ਼ਰੂਰ, ਠੀਕ ਹੈ ਜੀ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਜੀ, ਭੇਤ ਹੋਰ ਬਹੁਤ ਨਹੀਂ ਹਲੇ, ਉਹ ਸਟੈਪ ਬਾਈ ਸਟੈਪ ਅੱਗੇ ਖੋਲਾਂਗੇ ਜੀ ਜ਼ਰੂਰ। ਹਾਜ਼ਰੀ ਪ੍ਰਵਾਨ ਕਰਿਓ ਸ਼੍ਰੀ ਚਮਕੌਰ ਸਾਹਿਬ ਮੋਰਚਾ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।